ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ 28 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਨਾਲ ਹੀ ਸਪਾਂਸਰ ਕਰਦੇ ਨੇ ਅਪਗ੍ਰੇਡ ਮਾਈ ਹੋਮ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦੀ ਫਲੋਰਿੰਗ, ਟਾਇਲ, ਵੁੱਡ, ਵਾਈਨਲ ਦਾ ਕੰਮ ਕਰਵਾ ਸਕਦੇ ਹੋ। ਅੰਦਰੋਂ ਬਾਹਰੋਂ ਘਰ ਦੀ ਪੇਂਟ ਕਰਵਾਉਣਾ ਹੋਵੇ, ਬਲਾਈਂਡ ਦੇ ਨਾਲ ਵਾਟਰ ਸੌਫਟਨਰ ਇੰਸਟਾਲੇਸ਼ਨ, ਕਿਸੇ ਵੀ ਤਰੀਕੇ ਦਾ ਡਰਾਈ ਵਾਲ ਦਾ ਕੰਮ ਹੋਵੇ, ਗਰਾਜ ਦੇ ਵਿੱਚ ਕਿਚਨ ਸੈਟਅਪ ਕਰਨਾ ਹੋਵੇ, ਇਹ ਸਾਰੇ ਕੰਮ ਕਰਦੇ ਨੇ ਅਪਗ੍ਰੇਡ ਮਾਈ ਹੋਮ ਵਾਲੇ। ਔਰ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਕੰਮ ਦੀ ਪੂਰੀ ਗਰੰਟੀ ਹੈ। ਕਾਲ ਕਰੋ 7079146411 707-914-6411। ਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਜਿਹੜੀ ਪ੍ਰੋਪੋਜੀਸ਼ਨ 50 ਆ, ਇਹ ਬਹੁਤ ਕੁਝ ਚੇਂਜ ਕਰੂਗੀ ਕੈਲੀਫੋਰਨੀਆ ਦੇ ਵਿੱਚ। 6 ਦੇ ਕਰੀਬ ਜਿਹੜੀਆਂ ਇਹ ਸੀਟਾਂ ਹੈਗੀਆਂ, ਜਿਹੜੀਆਂ ਰਿਪਬਲਿਕਨਸ ਲੂਜ਼ ਕਰ ਸਕਦੇ ਆ ਜੇ ਪ੍ਰੋਪੋਜੀਸ਼ਨ 50 ਪਾਸ ਹੋ ਜੇ ਇਹ ਪਾਸ ਹੋ ਜਾਂਦੀ ਹੈਗੀ ਆ। ਜਿਹਦੇ ਵਿੱਚੋਂ ਕਹਿੰਦੇ ਵੀ 23.7% ਕਲੋਵਿਸ ਦੇ ਜਿਹੜੇ ਵੋਟਰਸ ਆ, ਉਹ ਰਿਪਰੈਜ਼ੈਂਟੇਟਿਵ ਬਿਨਸ ਪੌਂਗ ਦੇ ਡਿਸਟ੍ਰਿਕਟ 'ਚ ਰਹੂਗੇ 20 ਦੇ ਵਿੱਚ, ਤੇ ਬਾਕੀ ਦੇ ਜਿਹੜੇ ਆ ਉਹ ਰਿਪਰੈਜ਼ੈਂਟੇਟਿਵ ਟੌਮ ਮੈਕਲੰਕਟਾ ਜਿਹੜਾ ਹੈਗਾ ਉਹਦਾ ਡਿਸਟ੍ਰਿਕਟ 5 ਉਹਦੇ ਵਿੱਚ ਚਲੇ ਜਾਣਗੇ। ਫ੍ਰਿਜ਼ਨੋ ਜਿਹੜਾ ਆ ਉਹ 3 ਤੋਂ 4 ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਐਕਸਪੈਂਡ ਹੋ ਜਾਊਗਾ, ਵਿਦ ਫ੍ਰਿਜ਼ਨੋ ਸਟੇਟ ਮੂਵਿੰਗ ਡਿਸਟ੍ਰਿਕਟ 20 ਤੋਂ ਡਿਸਟ੍ਰਿਕਟ 21 ਦੇ ਵਿੱਚ। ਸੋ ਇੱਕ ਏਰੀਆ ਜਿੱਥੇ ਡਾਕਟਰ ਜਸਮੀਤ ਕੌਰ ਵੈਂਸ ਵੀ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਹੈਗੇ ਆ, ਜੋ ਡੇਵਿਡ ਬਲਡਾਹੋ ਵਾਲਾ ਏਰੀਆ ਆ, ਉੱਥੇ ਉਹਨਾਂ ਦੇ ਜਿੱਤਣ ਦੇ ਚਾਂਸ ਕਾਫੀ ਆ, ਕਿਉਂਕਿ ਡੇਵਿਡ ਬਲਡਾਹੋ ਇਸ ਵਾਰੀ ਤਾਂ 6-7 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਗਿਆ ਸੀ ਰਿਪਬਲਿਕਨ। ਪਿਛਲੀ ਵਾਰੀ ਜਿਹੜੇ ਸੀ ਉਹ ਬਹੁਤ ਹੀ ਘੱਟ, ਲੈਸ ਦੈਨ 1000 ਵੋਟ ਦੇ ਨਾਲ ਜਿੱਤੇ ਸੀ। ਸੋ ਇਸ ਵਾਰ ਜੇ ਪ੍ਰੋਪੋਜੀਸ਼ਨ ਪਾਸ ਹੋ ਜਾਂਦੀ ਹੈਗੀ ਆ ਤਾਂ ਉਹਨਾਂ ਦੇ ਜਿੱਤਣ ਦੇ ਚਾਂਸ ਬਹੁਤ ਆ। ਹਾਲਾਂਕਿ ਡਾਕਟਰ ਜਸਮੀਤ ਕੌਰ ਨੇ ਪ੍ਰੋਪੋਜੀਸ਼ਨ 50 ਦੇ ਹੱਕ ਦੇ ਵਿੱਚ ਨਹੀਂ ਵੋਟ ਪਾਈ। ਨਹੀਂ ਵੋਟ ਪਾਈ ਤੇ ਨਹੀਂ ਆਪਾਂ ਕਹਿ ਸਕਦੇ, ਉਹਨਾਂ ਨੇ ਇਹ ਕਿਹਾ ਵੀ ਮੈਂ ਪ੍ਰੋਪੋਜੀਸ਼ਨ 50 ਦੇ ਹੱਕ ਵਿੱਚ ਨਹੀਂ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਇੱਕ ਮੋਟਰਸਾਈਕਲ ਸਵਾਰ ਦਾ ਪਿੱਛਾ ਜਿਹੜਾ ਉਹ ਹਾਈ ਸਪੀਡ ਚੇਜ਼ ਚੱਲ ਰਹੀ ਸੀ, ਜਦ ਉਸ ਦਾ ਐਕਸੀਡੈਂਟ ਹੋਇਆ ਤੇ ਉਸਨੂੰ 에ਅਰ ਲਿਫਟ ਕਰਨਾ ਪਿਆ। ਉਸ ਦਾ ਪਿੱਛਾ ਇਸ ਲਈ ਕੀਤਾ ਜਾ ਰਿਹਾ ਸੀਗਾ, ਉਹਦੇ ਤੇ ਇਹ ਕਥਿਤ ਦੋਸ਼ ਆ ਵੀ ਉਸ ਨੇ ਲਾਈਨ ਆਫ ਡਿਊਟੀ ਦੇ ਵਿੱਚ ਇੱਕ ਡਿਪਟੀ ਸ਼ੈਰਿਫ ਆ ਉਸ ਨੂੰ ਮਾਰ ਦਿੱਤਾ ਸੀ। ਸੈਨ ਬਰਨਾਰਡੀਨੋ ਕਾਉਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਵੀ ਅੱਜ ਸੋਮਵਾਰ ਨੂੰ ਜਿਹੜਾ ਇੱਕ ਡਿਪਟੀ ਆ ਜੋ ਕਿ ਡੋਮੈਸਟਿਕ ਵਾਇਲੈਂਸ ਦੇ ਇੰਸੀਡੈਂਟ ਰੈਂਚੋ ਕੁਕਾਮੋਂਗਾ ਦੇ ਵਿੱਚ ਰਿਸਪੌਂਡ ਕਰ ਰਹੇ ਸੀ, ਉਸ ਨੂੰ ਗੋਲੀ ਜਿਹੜੀ ਉਹ ਮਾਰੀ ਗਈ ਹੈ। ਡਿਪਟੀ ਐਂਡਰਿਊ ਨਿਊਨਸ ਸੀਗੇ, ਉਹਨਾਂ ਨੂੰ ਇਲਾਕੇ ਦੇ ਹਸਪਤਾਲ ਦੇ ਵਿੱਚ ਮ੍ਰਿਤ ਘੋਸ਼ਿਤ ਕੀਤਾ ਗਿਆ ਸੀਗਾ। ਉਸ ਦੇ ਸਿਰ ਦੇ ਵਿੱਚ ਕਹਿੰਦੇ ਵੀ ਇਸ ਬੰਦੇ ਨੇ ਗੋਲੀ ਜਿਹੜੀ ਉਹ ਮਾਰੀ ਆ। ਫਿਰ ਉਹ ਬੰਦਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੋਂ ਦੌੜਿਆ, ਜਿਸ ਦਾ ਪਿੱਛਾ ਜਿਹੜਾ ਆ ਉਹ ਕੀਤਾ ਜਾਂਦਾ ਰਿਹਾ ਤੇ ਉਹ ਆਪ ਵੀ ਦੁਰਘਟਨਾ ਦਾ ਫਿਰ ਸ਼ਿਕਾਰ ਹੋ ਗਿਆ। ਹਾਈਵੇ 210 ਜਿਹੜਾ ਫਰੀਵੇ ਆ, ਉਹ ਇਵੈਂਚੁਅਲੀ ਕਹਿੰਦੇ ਵੀ ਇੱਕ ਵਾਇਲੈਂਟ ਕ੍ਰੈਸ਼ ਦੇ ਨਾਲ ਐਂਡ ਹੋਇਆ। ਹੌਲੀ ਹੌਕ ਡਰਾਈਵ ਜਿਹੜਾ ਕਿ ਰੈਂਚੋ ਕੁਕਾਮੋਂਗਾ ਦੇ ਵਿੱਚ ਪੈਂਦਾ ਆ, ਉੱਥੇ ਆਫਿਸਰ ਜਿਹੜੇ ਨਿਊਨਸ ਆ ਉਹ ਰਿਸਪੌਂਡ ਕਰ ਰਹੇ ਸੀਗੇ, ਆਰਮਡ ਮੈਨ ਥ੍ਰੈਟਨਿੰਗ ਏ ਵੂਮਨ, ਇਸ ਰਿਪੋਰਟ ਦੇ ਉੱਤੇ। ਤੇ ਕਹਿੰਦੇ ਜਿੱਦਾਂ ਹੀ ਡਿਪਟੀ ਉੱਥੇ ਪਹੁੰਚੇ ਤੇ ਜਿਹੜਾ ਸਸਪੈਕਟ ਆ ਜਿਸ ਨੂੰ ਹੁਣ 에ਅਰਲਿਫਟ ਕੀਤਾ ਗਿਆ ਆ, ਉਹਨੇ ਆਉਂਦਿਆਂ ਹੀ ਜਿਹੜੇ ਡਿਪਟੀਜ਼ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਜਿਹੜੇ ਨਿਊਨਸ ਆ ਉਹਨਾਂ ਦੇ ਜਿਹੜੀ ਉਹ ਲੱਗੀ। ਲੋਕਲ ਟਰਾਮਾ ਸੈਂਟਰ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ, ਪਰ ਆਪਣੀ ਜਿਹੜੀ ਆ
ਇਸ ਗੋਲੀ ਦੀ ਜਿਹੜੀ ਤਾਬ ਨਾ ਝੱਲਦੇ ਹੋਏ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਉਹ ਆਇਡੈਂਟੀਫਾਈ ਨਹੀਂ ਕੀਤਾ ਗਿਆ ਜਿਸ ਨੇ ਇਹ ਗੋਲੀ ਜਿਹੜੀ ਉਹ ਚਲਾਈ ਆ, ਤੇ ਉਸਨੂੰ ਏਅਰਲਿਫਟ ਕਰ ਲਿਆ ਗਿਆ ਸੀ ਜਿੱਦਾਂ ਦੱਸਿਆ, ਤੇ ਉਹ ਹਸਪਤਾਲ ਦੇ ਵਿੱਚ ਆ ਤੇ ਹੁਣ ਸਟੇਬਲ ਕੰਡੀਸ਼ਨ 'ਚ ਰੱਖਿਆ ਗਿਆ ਆ। ਉਹ ਇੰਨੀ ਤੇਜ਼ ਮੋਟਰਸਾਈਕਲ ਹਰਜੋਤ ਸਿੰਘ ਜੀ ਚਲਾ ਰਿਹਾ ਸੀ, ਉਹ ਪਿੱਛੋਂ ਗੱਡੀ ਦੇ ਵਿੱਚ ਉਹਨੇ ਆਪਣਾ ਮੋਟਰਸਾਈਕਲ ਉਹਦਾ ਵੱਜਾ ਤੇ ਉੱਡ ਕੇ ਜਿਹੜਾ ਆ ਉਹ ਫਰੀਵੇ ਦੇ ਵਿੱਚ ਹੀ ਜਿਹੜਾ ਉਹ ਡਿੱਗਾ ਸੀਗਾ। ਸੋ ਜਿਹੜੇ ਸ਼ੈਰਿਫ ਸ਼ੈਨਨ ਡਾਈਕਸ ਆ, ਉਹ ਕਹਿੰਦੇ ਵੀ ਇਸ ਟਾਈਮ ਸਾਡੇ ਪੂਰੇ ਡਿਪਾਰਟਮੈਂਟ ਦੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਆ ਉਹ ਚੱਲ ਰਹੀ ਆ। ਕਹਿੰਦੇ ਵੀ ਅਨਫੋਰਚੂਨੇਟਲੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵੇ ਟੂ ਆਫਨ ਹੁੰਦੀਆਂ ਆ। ਤੇ ਕਹਿੰਦੇ ਵੀ ਇਹ ਉਹ ਦੱਸ ਰਹੇ ਆ, ਕਹਿੰਦੇ ਵੀ 2022 ਤੋਂ ਜਦੋਂ ਤੋਂ ਉਹ ਸ਼ੈਰਿਫ ਬਣੇ ਨੇ ਹੁਣ ਤੱਕ 81ਵੀਂ ਸ਼ੂਟਿੰਗ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਡੈਪੂਟੀਜ਼ ਇਨਵੋਲਵਡ ਹੈਗੇ ਨੇ। ਸੋ ਇਹ ਸਟੋਰੀ ਇਸ ਟਾਈਮ ਡਿਵੈਲਪ ਜਿਹੜੀ ਉਹ ਨਾਲ ਦੇ ਨਾਲ ਹੋ ਰਹੀ ਆ। ਪਰ ਸੈਨ ਬਰਨਰਡੀਨੋ ਕਾਉਂਟੀ ਦੇ ਡੈਪਟੀ ਨੂੰ ਗੋਲੀ ਮਾਰਨ ਤੋਂ ਬਾਅਦ ਜਿਹੜਾ ਭਗੌੜਾ ਹੋਇਆ ਸੀ ਉਹ ਮੋਟਰਸਾਈਕਲ ਦੇ ਉੱਤੇ, ਉਸ ਦਾ ਖੁਦ ਐਕਸੀਡੈਂਟ ਹੋਇਆ ਹੈ ਤੇ ਹੁਣ ਉਹ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਾਇਆ ਗਿਆ ਹੈਗਾ ਆ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਅੱਜ ਐਮਾਜ਼ੋਨ ਨੇ ਅਨਾਉਂਸ ਕੀਤਾ ਹੈ ਵੀ ਉਹ 30,000 ਦੇ ਕਰੀਬ ਕਾਰਪੋਰੇਟ ਜੌਬਸ ਇਸ ਹਫ਼ਤੇ ਤੋਂ ਕੱਟ ਕਰਨ ਜਾ ਰਿਹਾ ਹੈਗੇ ਆ। ਇਹ ਕਾਰਪੋਰੇਟ ਜੌਬਸ ਹੈਗੀਆਂ ਜਿਹੜੀਆਂ ਦੂਸਰੀਆਂ ਡਿਲੀਵਰੀ ਜਾਂ ਹੋਰ ਇਸ ਤਰ੍ਹਾਂ ਦੀਆਂ ਜੌਬਸ ਨਹੀਂ ਹੈਗੀਆਂ। ਸੋ ਕਹਿੰਦੇ 10% ਉਹਨਾਂ ਦਾ ਵਰਕਫੋਰਸ ਆ। ਟੋਟਲ 3.5 ਲੱਖ ਦੇ ਕਰੀਬ ਕਾਰਪੋਰੇਟ ਵਰਕਰਸ ਆ ਐਮਾਜ਼ੋਨ ਕੰਪਨੀ ਦੇ ਵਿੱਚ, ਤੇ ਜਿਹਦਾ 10% ਲੇ ਆਫ ਉਹ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਹੈਗੇ ਆ। ਸੰਨ 2022 ਦੇ ਵਿੱਚ ਵੀ ਐਮਾਜ਼ੋਨ ਨੇ 27,000 ਦੇ ਕਰੀਬ ਆਪਣੇ EMPLOYEE ਜਿਹੜੇ ਆ ਉਹ ਉਹਨਾਂ ਦੀ ਛੁੱਟੀ ਕੀਤੀ ਸੀਗੀ। ਸਿਆਟਲ ਬੇਸਡ ਟੈਕ ਕੰਪਨੀ ਆ। ਹਾਲਾਂਕਿ ਹਰ ਕੋਈ ਚਾਹੁੰਦਾ ਵੀ ਮੈਂ ਐਮਾਜ਼ੋਨ ਦੇ ਵਿੱਚ ਜੌਬ ਕਰਾਂ, ਪਰ AI ਦਾ ਜਿਹੜਾ ਅਸਰ ਪੈਣਾ ਆ ਉਹ ਤੁਸੀਂ ਦੇਖ ਸਕਦੇ ਹੋ ਸ਼ੁਰੂ ਹੋ ਗਿਆ ਹੈਗਾ। ਸੋ ਵਾਈਟ ਕਾਲਰ ਜੌਬਸ ਜਿਹੜੀਆਂ ਆ ਇਹ ਅੱਜ ਤੋਂ ਕੱਟ ਹੋਣੀਆਂ ਸ਼ੁਰੂ ਹੋ ਗਈਆਂ ਆ। ਐਮਾਜ਼ੋਨ ਵਰਗੀ ਜਿਹੜੀ ਐਡੀ ਵੱਡੀ ਕੰਪਨੀ ਆ ਜਿਹਦੇ ਟੋਟਲ 3.5 ਲੱਖ ਦੇ ਕਰੀਬ EMPLOYEES ਆ। ਜੀ, ਸੋ 30,000 ਜੌਬਸ ਕਾਰਪੋਰੇਟ ਜੌਬਸ ਕੱਟ ਕਰਨ ਦਾ ਮਤਲਬ ਇਹ ਆ ਜਿਹੜਾ ਹਰਜੋਤ ਸਿੰਘ ਜੀ ਵੀ 10% ਕੰਪਨੀ ਦੀਆਂ ਜਿਹੜੀਆਂ ਟੋਟਲ ਕਾਰਪੋਰੇਟ ਜੌਬਸ ਆ ਉਹਨਾਂ ਦੀ ਛਾਂਟੀ ਜਿਹੜੀ ਉਹ ਹੋਣੀ ਆ। ਸੋ ਕਹਿੰਦੇ ਵੀ ਇਹ ਪਹਿਲਾ ਰਾਊਂਡ ਨਹੀਂ ਆ ਜਿਹੜਾ ਟੈਕ ਜਾਇੰਟ ਦੇ ਜਿਹੜੇ ਮੈਸਿਵ ਲੇ ਆਫਸ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਇਹ ਕੱਟਸ ਹੁਣ ਉਦੋਂ ਆਈਆਂ ਜਦ US ਦੀ ਜਿਹੜੀ ਜੌਬ ਮਾਰਕੀਟ ਆ ਪਿਛਲੇ ਮਹੀਨਿਆਂ ਦੇ ਵਿੱਚ ਉਸਨੇ ਸਾਈਨ ਜਿਹੜੇ ਉਹ ਸ਼ੋਅ ਕੀਤੇ ਆ, ਖਾਸ ਕਰਕੇ ਯੰਗ ਟੈਕ ਵਰਕਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ। ਜਿੱਦਾਂ AI ਦਾ ਤੁਸੀਂ ਜ਼ਿਕਰ ਕੀਤਾ ਆ ਵੀ AI ਦਾ ਜਿਹੜਾ ਅਸਰ ਹੈ, ਇਸ ਟੈਕਨੋਲੋਜੀ ਦਾ ਅਸਰ ਬਹੁਤ ਹੀ ਜ਼ਿਆਦਾ ਨੈਗੇਟਿਵਲੀ ਇੰਪੈਕਟ ਲੋਕਾਂ ਨੂੰ ਜਾਂ ਜੌਬਸ ਦੇ ਉੱਤੇ ਵੀ ਜਿਹੜਾ ਉਹ ਕਰ ਰਿਹਾ। ਜਿੱਥੇ AI ਦੇ ਵਿੱਚ ਹੋਰ ਕਈ ਜੌਬਸ ਦਾ ਇਜ਼ਾਫਾ ਜਿਹੜਾ ਹੋ ਰਿਹਾ ਆ, ਉਧਰ ਬਹੁਤ ਸਾਰੀਆਂ ਜੌਬਸ ਵੀ ਇਹ ਜਿਹੜੀ ਨਾਲ ਦੇ ਨਾਲ ਖਾ ਰਹੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਇਹ ਵੱਡੀ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਇਹ ਐਮਾਜ਼ੋਨ ਵਨ ਆਫ ਆ, ਕੀ ਇਹ ਕੋਈ ਵੱਡਾ ਸ਼ਿਫਟ ਕਰ ਰਹੇ ਆ ਤਾਂ ਆ, ਜਾਂ ਓਵਰਆਲ ਇਕਨੋਮੀ ਦੇ ਵਿੱਚ ਜਿਹੜੇ ਡਿਫਰੈਂਸਿਸ ਆਪਣੇ ਜਿਹੜੇ ਉਹ ਸਾਹਮਣੇ ਆ ਜਿਹਦੇ ਕਰਕੇ ਹੋਰ ਵੀ ਕੰਪਨੀਆਂ ਇਦਾਂ ਦੀ ਜਿਹੜੇ ਕਹਿ ਸਕਦੇ ਆ ਵੀ ਉਹ ਕਾਰਵਾਈਆਂ ਕਰ ਸਕਦੀ ਹੈਗੀ ਆ। ਸੋ ਤਕਰੀਬਨ 30,000 ਜੌਬਸ ਜਿਹੜੀਆਂ ਆ ਉਹਨਾਂ ਨੂੰ ਲੇ ਆਫ ਕਰਨਾ, ਕੱਟ ਕਰਨਾ ਇੱਕ ਵੱਡਾ ਜਿਹੜਾ ਕਦਮ ਆ ਐਮਾਜ਼ੋਨ ਆ ਉਹ ਚੁੱਕ ਰਹੀ ਆ। ਸੋ ਇਹ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਕੁਛ ਨਵੇਂ ਲੋਕ ਵੀ ਜੁਆਇਨ ਕਰਦੇ ਹੁੰਦੇ ਆ। ਹੁਣ ਇਹ ਨਹੀਂ ਪਤਾ ਵੀ ਕਿਹੜਿਆਂ ਦੇ ਉੱਤੇ ਜ਼ਿਆਦਾ ਜਿਹੜੀ ਇਹ ਗਾਜ ਡਿੱਗ ਸਕਦੀ ਆ। ਸੋ ਉਮੀਦ ਤਾਂ ਆਪਾਂ ਕਰਦੇ ਹਾਂ ਵੀ ਬਚੇ ਰਹਿਣ, ਪਰ ਓਬਵੀਅਸਲੀ ਉਹਨਾਂ ਨੇ 30,000 ਬੰਦੇ ਲੇ ਆਫ ਕਰਨੇ ਆ ਤਾਂ ਫਰਕ ਤਾਂ ਪੈਣਾ ਹੀ ਹੈਗਾ ਆ। ਜੀ, ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਇੱਕ ਜਿਹੜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜੀ ਆ ਡੋਜ ਜਿਹੜੀ ਡਿਪਾਰਟਮੈਂਟ ਬਣਾਈ ਗਈ ਸੀ, ਇਲੋਨ ਮਸਕ ਹੋਣੀ ਉਹਨੂੰ ਹੈਡ ਕਰਦੇ ਸੀ। ਉਹਦਾ ਜਿਹੜਾ ਮੇਨ ਇੱਕ ਆਰਕੀਟੈਕਟ ਹੈਗਾ ਆ, ਉਹਨੇ ਇਹ ਕਿਹਾ ਵੀ ਜਿਹੜਾ H1B ਵੀਜ਼ਾ ਪ੍ਰੋਗਰਾਮ ਆ ਇਸ ਨੂੰ ਟੋਟਲੀ ਡਿਸਮੈਂਟਲ ਕਰ ਦੇਣਾ ਚਾਹੀਦਾ ਹੈਗਾ। ਕਹਿੰਦੇ ਵੀ ਇਹ ਇੱਕ ਸੱਚਾ ਜਿਹੜਾ ਇਹ ਅਗਲੀ ਟਰੂਥ ਆ। ਤੇ ਜੇਮਸ ਫਿਸ਼ਬੈਕ ਸਾਬਕਾ ਡੋਜ ਦੇ ਆਰਕੀਟੈਕਟ ਆ। ਉਹਨਾਂ ਨੇ US ਕੰਪਨੀਆਂ ਨੂੰ ਕ੍ਰਿਟੀਸਾਈਜ਼ ਕੀਤਾ ਵੀ ਜਿਹੜੇ H1B ਵੀਜ਼ਾ ਦੇ ਉੱਤੇ ਲੋਕ ਆ ਉਹ ਉਹਨਾਂ ਨੂੰ ਹਾਇਰ ਕਰਦੇ ਵੀ ਸਾਨੂੰ ਅਮਰੀਕਨ ਗ੍ਰੈਜੂਏਟ ਨਹੀਂ ਮਿਲਦੇ, ਜਦ ਕਿ ਕਹਿੰਦੇ ਟੋਟਲੀ ਝੂਠ ਹੈਗਾ ਆ। ਜੇਮਸ ਫਿਸ਼ਬੈਕ CEO ਹੈਗੇ ਆ ਇਨਵੈਸਟਮੈਂਟ ਫਰਮ ਦੇ ਐਰੀਜ਼ੋਨਾ ਦੇ ਵਿੱਚ, ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ H1B ਵੀਜ਼ੇ ਨੂੰ ਲੈ ਕੇ। ਇਹ ਉਸ ਟਾਈਮ ਦੇ ਉੱਤੇ ਕਾਫੀ ਟੈਨਸ਼ਨ 'ਚ ਆਏ ਸੀ ਜਦੋਂ
ਐਲੋਨ ਮਸਕ ਉਹਨਾਂ ਨੇ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ, ਤੇ ਫਿਸ਼ਮੈਨ ਨੇ ਡਿਮਾਂਡ ਕੀਤਾ ਸੀ ਮਸਕ ਨੂੰ ਅਪੋਲੋਜਾਈਜ਼ ਕਰਨਾ ਚਾਹੀਦਾ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ, ਇਹ ਬੇਸਲੈਸ ਪਰਸਨਲ ਅਟੈਕ ਉਹਨਾਂ ਦੇ ਅਗੇਂਸਟ ਲਾ ਰਹੇ ਹੈਗੇ ਆ। ਫਿਸ਼ਬੈਕ ਨੇ ਇਹ ਕਿਹਾ ਵੀ ਇਨੀਸ਼ੀਅਲ ਡਿਵੈਲਪਰ ਜੋ ਡੌਜ ਦੇ ਚੈਕਸ ਦਾ ਸੀਗਾ ਉਹ ਕਹਿੰਦਾ ਵੀ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ H1B ਪ੍ਰੋਗਰਾਮ ਦੇ ਉਹਨਾਂ ਦੀਆਂ ਇੰਟਰਵਿਊਜ਼ ਦੇ ਵਿੱਚ ਮੈਂ ਦੇਖੀਆਂ ਹੈਗੀਆਂ ਆ। ਖਾਸ ਕਰਕੇ ਕਹਿੰਦੇ ਫਲੋਰੀਡਾ ਦੇ ਵਿੱਚ ਤਾਂ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ। ਉਹਨਾਂ ਨੇ ਇਹ ਕਿਹਾ ਵੀ H1B ਸਕੈਮ ਜਿਹੜੇ ਵੀਜ਼ੇ ਵਾਲੇ ਆ, ਇਹ ਅਮਰੀਕਨਸ ਨੂੰ ਹਰਟ ਕਰ ਰਹੇ ਆ ਫਲੋਰੀਡਾ ਦੇ ਵਿੱਚ, ਤੇ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਫਲੋਰੀਡਾ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ ਫਲੋਰੀਡਾ, ਫਲੋਰੀਡਾ ਐਗਰੀਕਲਚਰ ਯੂਨੀਵਰਸਿਟੀ, UCF, ਇਹਨਾਂ ਕੰਪਨੀਆਂ ਤੋਂ ਜਿਹੜੇ ਬੱਚੇ ਆ ਜਦੋਂ ਗ੍ਰੈਜੂਏਟ ਹੁੰਦੇ ਉਹਨਾਂ ਨੂੰ ਹਾਇਰ ਕਰਨਾ ਚਾਹੀਦਾ ਹੈਗਾ। ਕਹਿੰਦੇ ਵੀ ਉਹ ਹੰਗਰੀ ਆ ਤੇ ਸਾਡੀ ਸਟੇਟ ਨੂੰ ਪਿਆਰ ਕਰਦੇ ਹੈਗੇ ਆ। ਇਹ ਆਪਾਂ ਨੂੰ ਹੁਣ ਪਤਾ ਹੀ ਆ ਵੀ ਚਾਹੇ $100,000 ਦੀ ਫੀਸ ਲਾਈ ਗਈ ਆ, ਉਹਨਾਂ 'ਚ ਫਿਰ ਕਈ ਲੂਪਹੋਲ ਵੀ ਰੱਖੇ ਗਏ ਆ ਵੀ ਜੇ ਇੱਥੋਂ ਗ੍ਰੈਜੂਏਟ ਹੋਊਗੇ ਤਾਂ ਉਹਨਾਂ ਨੂੰ ਨਹੀਂ ਦੇਣੇ ਪਊਗੇ, ਪਰ ਹਜੇ ਵੀ ਜਿਹੜਾ ਪ੍ਰੈਸ਼ਰ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਹੁਤ ਜ਼ਿਆਦੇ ਹੈਗਾ ਆ ਵੀ ਜਿਹੜਾ H1B ਵੀਜ਼ਾ ਆ ਉਹ ਖਤਮ ਹੀ ਕਰ ਦੇਣਾ ਚਾਹੀਦਾ ਹੈਗਾ। ਜੀ। ਗਵਰਨਮੈਂਟ ਸ਼ਟਡਾਊਨ ਦੇ ਜਿਹੜੇ ਹਰਜੋਤ ਸਿੰਘ ਜੀ 27 ਦਿਨ ਹੋ ਗਏ ਆ, ਉਹਦਾ ਅਸਰ ਕਾਫੀ ਜ਼ਿਆਦਾ ਪੈ ਰਿਹਾ। ਸਵੇਰੇ ਵੀ ਆਪਾਂ ਖਬਰ ਕਰ ਰਹੇ ਸੀਗੇ ਵੀ ਜਿਹੜੀ ਫੈਡਰਲ ਫੂਡ ਏਡ ਆ, ਉਹ ਹੁਣ ਕਹਿੰਦੇ ਵੀ 1 ਨਵੰਬਰ ਤੋਂ ਗਵਰਨਮੈਂਟ ਸ਼ਟਡਾਊਨ ਦੇ ਚੱਲਦਿਆਂ ਹੁਣ ਲੋਕਾਂ ਨੂੰ ਨਹੀਂ ਮਿਲੂਗੀ। ਸਨੈਪ ਪ੍ਰੋਗਰਾਮਸ ਜਿਸ ਨੂੰ ਰੈਫਰ ਕੀਤਾ ਜਾਂਦਾ ਆ, ਉਹ ਹੁਣ ਬੰਦ ਕੀਤੇ ਜਿਹੜੇ ਉਹ ਜਾਣਗੇ। ਬੰਦ ਮਤਲਬ ਇਹ ਆ ਵੀ ਕਹਿੰਦੇ ਵੀ ਮਨੀ ਨਹੀਂ ਜਿਹੜੀ ਉਹ ਹੈਗੀ, ਉਹਨਾਂ ਨੇ ਹਰੀਕੇਨ ਦਾ ਜਿਹੜਾ ਉਹ ਕਹਿ ਕੇ ਕਿਹਾ ਵੀ ਉਹਦੇ ਲਈ ਸਾਨੂੰ ਮਨੀ ਜਿਹੜੀ ਉਹ ਚਾਹੀਦੀ ਆ। ਸੋ ਜਿਹੜੇ $5 ਬਿਲੀਅਨ ਆਪਾਂ ਸਨੈਪ ਪ੍ਰੋਗਰਾਮ ਦੇ ਵਿੱਚ ਨਹੀਂ ਘੱਲ ਸਕਦੇ। ਇਸ ਦਾ ਜਿਹੜਾ ਅਸਰ ਆ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਆ ਉਹਨਾਂ ਉੱਤੇ ਵੀ ਜਿਹੜਾ ਉਹ ਪੈ ਰਿਹਾ ਆ। 3370 ਜਿਹੜੀਆਂ ਫਲਾਈਟਸ ਆ ਅੱਜ US ਦੇ ਵਿੱਚ ਗਵਰਨਮੈਂਟ ਦੇ ਜਿਹੜੇ 27ਵੇਂ ਦਿਨ ਸ਼ਟਡਾਊਨ ਦੇ ਉੱਤੇ ਉਹ ਡਿਲੇ ਓਵਰਆਲ ਹੋਈਆਂ। ਇਸ ਤੋਂ ਇਲਾਵਾ ਜਿਹੜੀਆਂ ਕਹਿੰਦੇ ਵੀ 118 ਫਲਾਈਟਾਂ ਜਿਹੜੀਆਂ US ਦੇ ਵਿੱਚ ਆਉਣੀਆਂ ਤੇ ਜਾਣੀਆਂ ਸੀ ਇੰਟਰਨੈਸ਼ਨਲ ਫਲਾਈਟਸ, ਉਹਨਾਂ ਨੂੰ ਕੈਂਸਲ ਵੀ ਕਰਨਾ ਪਿਆ। ਇਹ ਫਲਾਈਟ ਅਵੇਅਰ ਨੇ ਜਿਹੜਾ ਉਹ ਡਾਟਾ ਪੇਸ਼ ਕੀਤਾ ਹੈ। ਸੰਡੇ ਨੂੰ 8700 ਜਿਹੜੀਆਂ ਫਲਾਈਟਸ ਆ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਉਹ ਅਸਰ ਪਿਆ ਸੀਗਾ। ਸੋ 에ਅਰ ਟ੍ਰੈਫਿਕ ਕੰਟਰੋਲਰ ਜਿਹੜੀ ਸ਼ਾਰਟੇਜ ਆ ਉਹ ਲਗਾਤਾਰ ਅਜੇ ਵੀ ਜਿਹੜੀ ਉਹ ਵੱਧ ਰਹੀ ਹੈਗੀ ਆ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਜਿਹੜੇ ਸਕੱਤਰ ਸ਼ੌਨ ਡਫੀ ਆ, ਉਹਨਾਂ ਨੇ ਫੌਕਸ ਨਿਊਜ਼ ਦੇ ਉੱਤੇ ਐਤਵਾਰ ਨੂੰ ਗੱਲ ਕੀਤਾ ਸੀਗਾ ਵੀ ਕਹਿੰਦੇ ਵੀ ਉਹਨਾਂ ਨੂੰ ਨੋਟਿਸ ਦੇ ਦਿੱਤਾ ਗਿਆ ਹੈ ਥਰਸਡੇ ਤੇ ਫਰਾਈਡੇ ਨੂੰ, ਤੇ ਕਹਿੰਦੇ ਵੀ ਉਹਨਾਂ ਦਾ ਨੋਟਿਸ ਇਹ ਸੀਗਾ ਵੀ ਉਹਨਾਂ ਨੂੰ ਮੰਗਲਵਾਰ ਨੂੰ ਤਨਖਾਹ ਜਿਹੜੀ ਉਹ ਮਿਲ ਜਾਊਗੀ। ਕਹਿੰਦੇ ਵੀ ਕੋਈ ਬਿਗ ਫੈਟ ਚੈੱਕ ਤਾਂ ਨਹੀਂ ਆ, ਪਰ ਜਿਹੜਾ ਆ ਕੁਛ ਨਾ ਕੁਛ ਟਿਊਜ਼ਡੇ ਨੂੰ ਉਹਨਾਂ ਨੂੰ ਜਿਹੜੀ ਤਨਖਾਹ ਆ ਉਹ ਮਿਲੇਗੀ। ਸੋ ਕਹਿੰਦੇ ਵੀ 에ਅਰ ਟ੍ਰੈਫਿਕ ਕੰਟਰੋਲਰਸ ਦੇ ਨਾਲ ਉਹ ਗੱਲ ਵੀ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਸਟਾਫਿੰਗ ਟ੍ਰਿਗਰਸ ਕਹਿੰਦੇ ਵੀ 22 ਇਦਾਂ ਦੇ ਸੋ ਫਾਰ ਹੁਣ ਤੱਕ ਹੋ ਚੁੱਕੇ ਆ, ਜਿਹਦੇ ਕਰਕੇ ਇਹ ਟ੍ਰੈਫਿਕ ਕੰਟਰੋਲ ਟਾਵਰਸ ਦੇ ਵਿੱਚ ਤੇ ਫੈਸਿਲਿਟੀਜ਼ ਦੇ ਵਿੱਚ ਇਹ ਓਵਰਆਲ ਅਸਰ ਜਿਹੜਾ ਉਹ ਪਿਆ ਆ। ਡਫੀ ਨੇ 에ਅਰ ਟ੍ਰੈਫਿਕ ਕੰਟਰੋਲਰਸ ਨੂੰ ਕਿਹਾ ਵੀ ਭਾਈ ਦੂਜੀ ਜੌਬ ਤੁਸੀਂ ਸ਼ਟਡਾਊਨ ਦੇ ਵਿੱਚ ਨਾ ਲਓ, ਤੇ ਪਰ ਜਿਹੜੇ ਕੁਝ ਪਰਸਨਲ ਕਹਿ ਰਹੇ ਆ ਵੀ ਭਾਈ ਹੁਣ ਅਸੀਂ ਆਪਣੇ ਘਰਦਿਆਂ ਨੂੰ ਵੀ ਤਾਂ ਫੀਡ ਕਰਨਾ ਆ, ਉਹਨਾਂ ਦੇ ਵੀ ਰੋਟੀ ਪਾਣੀ ਦਾ ਹਿਸਾਬ ਜਿਹੜਾ ਉਹ ਲਾਉਣਾ ਹੀ ਪੈਣਾ ਆ। ਸੋ 1 ਨਵੰਬਰ ਤੋਂ ਜਿਹੜੀਆਂ ਤਨਖਾਹਾਂ, ਫੂਡ ਪ੍ਰੋਗਰਾਮ, ਸਨੈਪ ਪ੍ਰੋਗਰਾਮ ਤੇ ਹੋਰ ਕਾਫੀ ਚੀਜ਼ਾਂ ਦੇ ਵਿੱਚ ਜਿਹੜੀ ਰਾਸ਼ੀ ਆ ਉਹ ਤਕਰੀਬਨ ਜਿਹੜੀ ਉਹ ਨਹੀਂ ਜਿਹੜੀ ਉਹ ਮਿਲੇਗੀ। ਸੋ ਅਸਰ ਜਿਹੜਾ ਸ਼ਟਡਾਊਨ ਦਾ ਉਹ ਪੈ ਰਿਹਾ। ਸੋ ਇਸ ਦੇ ਨਾਲ ਦਬਾਅ ਵੀ ਵੱਧ ਰਿਹਾ ਆ ਸਰਕਾਰ ਦੇ ਉੱਤੇ ਵੀ, ਵਿਰੋਧੀਆਂ ਦੇ ਉੱਤੇ ਵੀ ਕੋਈ ਡੀਲ ਜਿਹੜੀ ਉਹ ਬਣਾ ਲਈ ਜਾਵੇ, ਪਰ ਅਜੇ ਤੱਕ ਡੀਲ ਨਹੀਂ ਬਣਾਈ ਗਈ। ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਤੇ ਜਿਹੜੀਆਂ ਫੈਡਰਲ ਏਜੰਸੀਜ਼ ਨੇ ਡੈਮੋਕ੍ਰੇਟਸ ਨੂੰ ਬਲੇਮ ਕਰਦੇ ਹੋਏ ਜਿਹੜੇ ਅਲਰਟਸ ਆ, ਮੈਸੇजेस ਆ ਆਪਣੀ ਵੈਬਸਾਈਟਸ ਦੇ ਉੱਤੇ ਜਾਰੀ ਕੀਤੇ ਸੀ, ਹੁਣ ਡੈਮੋਕ੍ਰੇਟਾਂ ਨੇ ਵੀ ਉਸੇ ਚੀਜ਼ ਨੂੰ ਕਾਪੀ ਕਰਦੇ ਹੋਏ ਆਪਣੀਆਂ ਸਟੇਟ ਦੀਆਂ ਜਿਹੜੀਆਂ ਵੈਬਸਾਈਟਸ ਆ ਜਿਨ੍ਹਾਂ ਉੱਤੇ ਅਜਿਹੇ ਪ੍ਰੋਗਰਾਮਸ ਦੇ ਬਾਰੇ ਇਨਫੋਰਮੇਸ਼ਨ ਆ, ਉਹਦੇ ਵਿੱਚ ਟਰੰਪ ਹੁਣਾਂ ਨੂੰ ਬਲੇਮ ਕਰਕੇ ਜਿਹੜਾ ਉਹ ਗਵਰਨਮੈਂਟ ਸ਼ਟਡਾਊਨ ਦੇ ਲਈ ਤੇ ਤੁਹਾਨੂੰ ਰਾਸ਼ੀ ਨਹੀਂ ਮਿਲਣੀ, ਸਹਾਇਤਾ ਨਹੀਂ ਮਿਲਣੀ, ਉਹ ਦੋਸ਼ ਜਿਹੜੇ ਉਸ ਦੇ ਉੱਤੇ ਜਿਹੜੇ ਫਲੈਸ਼ ਕਰਨੇ ਜਿਹੜੇ ਉਹ ਸ਼ੁਰੂ ਕੀਤੇ ਆ। ਸੋ ਬਲੇਮ ਗੇਮ ਦੋਨੋਂ ਹੀ ਤਰਫੋਂ ਅਜੇ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਚੱਲ ਰਹੀ ਆ। ਸ਼ਾਨ ਡਫੀ ਉਹਨਾਂ ਦੀ ਗੱਲ ਕਰਦੇ ਜਾਈਏ ਤੇ ਉਹਨਾਂ ਨੇ ਪੂਰਾ ਪ੍ਰੈਸ਼ਰ ਜਿਹੜਾ ਆ ਉਹ ਕੈਲੀਫੋਰਨੀਆ ਦੇ ਸਟੇਟ ਦੇ ਉੱਤੇ ਪਾਇਆ ਹੋਇਆ ਆ। ਪਹਿਲਾਂ $40 ਮਿਲੀਅਨ ਦੀ ਫੰਡਿੰਗ ਰੋਕੀ ਗਈ ਸੀ, ਹੁਣ $160 ਮਿਲੀਅਨ ਦੀ ਫੈਡਰਲ ਫੰਡਸ ਜਿਹੜੇ ਆ ਉਹ ਰੋਕੇ ਗਏ ਆ। ਕਹਿੰਦੇ ਵੀ ਜਿਹੜੀ ਕੈਲੀਫੋਰਨੀਆ ਦੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂਐਂਸ ਅਥਾਰਟੀ ਆ, ਉਸ ਨੂੰ ਵੀ ਰਿਵੋਕ ਕੀਤਾ ਜਾ ਸਕਦਾ ਹੈਗਾ।
ਕੈਲੀਫੋਰਨੀਆ ਵਾਲੇ ਗਵਰਨਰ ਜੋ ਆ ਗੈਵਨ ਨਿਊਸਮ ਵਾਰ-ਵਾਰ ਫਾਈਟ ਕਰ ਰਹੇ ਆ। ਸ਼ਾਨ ਡਫੀ ਉਹਨਾਂ ਨੇ ਇਹ ਕਿਹਾ ਆ ਅਕਤੂਬਰ 24 ਨੂੰ ਵੀ ਪ੍ਰੈਸ ਰਿਲੀਜ਼ ਉਹਨਾਂ ਨੇ ਜਾਰੀ ਕੀਤੀ ਸੀ ਭਈ ਜਿਹੜੇ ਰੀਸੈਂਟਲੀ ਐਕਸੀਡੈਂਟ ਹੋਇਆ ਉਹਦੇ 'ਚ 3 ਜਾਣੇ ਮਰੇ ਗਏ ਆ ਤੇ 2 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਆ। ਇਹ ਕੈਲੀਫੋਰਨੀਆ ਦੇ ਗਵਰਨਰ ਦਾ ਪੂਰਾ ਕਸੂਰ ਹੈਗਾ ਆ। California news, they promised they would comply. They illegally upgraded this foreign's license anyways. So now innocent 3 souls are gone. Newsome lies, people die. ਇਹ ਉਹਨਾਂ ਨੇ ਇਹ ਕੀਤਾ ਹੈਗਾ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਵੀ ਡਾਟਾ ਇੱਕ ਰਿਲੀਜ਼ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਲਾਇਸੈਂਸ ਆ ਉਹ ਜਿਹੜੇ ਚਾਹੇ ਕੋਈ ਪੋਲੀਟੀਕਲ ਅਸਾਈਲਮ ਵਾਲੇ ਆ ਉਹਨਾਂ ਨੂੰ ਐਕਸਪਾਇਰੇਸ਼ਨ ਡੇਟ ਤੋਂ ਛੱਡ ਕੇ ਹੋਰ ਲੰਮੇ ਸਮੇਂ ਦੇ ਲਈ ਜਿਹੜੇ ਲਾਇਸੈਂਸ ਆ ਉਹ ਦਿੱਤੇ ਜਾਂਦੇ ਹੈਗੇ ਆ। $160 ਮਿਲੀਅਨ ਸ਼ਾਨ ਡਫੀ ਹੁਣੀ ਕਹਿੰਦੇ ਵੀ ਮੈਂ ਰੱਖਣਾ ਤਾਂ ਨਹੀਂ ਚਾਹੁੰਦਾ ਪਰ ਸਾਡੇ ਕੋਲ ਕੋਈ ਹੋਰ ਚੁਆਇਸ ਨਹੀਂ ਹੈਗੀ ਵੀ ਗੈਬਨ ਨਿਊਸਮ ਹੁਣੀ ਇਗਨੋਰ ਕਰ ਰਹੇ ਆ ਰੂਲ ਆਫ ਦਾ ਰੋਡ ਐਂਡ ਇਨੋਸੈਂਟ ਪੀਪਲ ਆਰ ਬੀਇੰਗ ਕਿਲਡ ਬਿਕੋਜ਼ ਆਫ ਇਟ ਤੇ ਉਹ ਕਹਿੰਦੇ ਵੀ ਇਲੀਗਲ ਲਾਇਸੈਂਸ ਟਰੱਕ ਡਰਾਈਵਰਸ ਨੂੰ ਇਸ਼ੂ ਕਰਨੇ ਬੰਦ ਕਰ ਦਿਓ ਤੇ $160 ਮਿਲੀਅਨ ਮੈਂ ਕੈਲੀਫੋਰਨੀਆ ਤੋਂ ਪੁੱਲ ਕਰਨ ਜਾ ਰਿਹਾ ਹੈਗਾ ਆ। ਨਵੇਂ ਰੂਲ ਦੇ ਮੁਤਾਬਕ ਕੋਈ ਵੀ ਜਿਹੜਾ ਅਸਾਈਲਮ ਸੀਕਰ ਆ ਉਹ ਕਮਰਸ਼ੀਅਲ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਹੀਂ ਲੈ ਸਕਦਾ ਹੈਗਾ। ਸੋ ਸਟੇਟਸ ਨੂੰ ਹੁਣ ਰਿਕੁਆਇਰ ਹੈਗਾ ਵੀ ਉਹਨਾਂ ਨੂੰ ਜਿਹੜੇ ਸਟੈਂਡਰਡਸ ਆ ਬਹੁਤ ਜ਼ਿਆਦਾ ਜਿਹੜੇ ਸਖਤ ਕਰਨੇ ਪਊਗੇ ਲਾਇਸੈਂਸ ਦੇ ਲਈ ਜਦੋਂ ਉਹਨਾਂ ਨੇ ਲਾਇਸੈਂਸ ਇਸ਼ੂ ਕਰਨਾ, ਰੀਨਿਊ ਕਰਨਾ, ਟਰਾਂਸਫਰ ਜਾਂ ਅਪਗ੍ਰੇਡ ਕਰਨਾ ਹੈਗਾ ਆ। ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਅਕਤੂਬਰ 15 ਨੂੰ ਜਿਹੜੀਆਂ ਆ ਰਿਸਟ੍ਰਿਕਸ਼ਨਸ ਆ ਉਹ ਕਹਿੰਦੇ ਭਈ ਰਿਮੂਵ ਕਰ ਦਿੱਤੀਆਂ ਸੀਗੀਆਂ ਖਾਸ ਕਰਕੇ ਜਿਹੜਾ ਜਸ਼ਨਪ੍ਰੀਤ ਸਿੰਘ ਦਾ ਐਕਸੀਡੈਂਟ ਹੋਇਆ ਹੈਗਾ ਤੇ ਇਸ ਐਕਸੀਡੈਂਟ ਤੋਂ ਬਾਅਦ ਹੁਣ ਜਿਹੜਾ ਆ ਕੈਲੀਫੋਰਨੀਆ ਸਟੇਟ ਦਾ ਜਿਹੜਾ ਗਵਰਨਰ ਆ ਉਹ ਵੀ ਕਾਫੀ ਹੌਟ ਸੀਟ ਦੇ ਉੱਤੇ ਆ ਜੇ $45 ਮਿਲੀਅਨ ਪਹਿਲਾਂ ਰੋਕਿਆ ਗਿਆ 160 ਮਿਲੀਅਨ ਹੋਰ ਰੋਕਿਆ ਗਿਆ ਤੇ ਫਿਰ ਨੈਚੁਰਲੀ ਉਹਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੋਣਾ ਵੀ ਕੈਲੀਫੋਰਨੀਆ ਦੇ ਜਿਹੜੇ ਹਾਈਵੇਜ਼ ਆ ਜਿਨ੍ਹਾਂ ਨੂੰ ਰਿਪੇਅਰ ਕਰਨ ਲਈ ਗਵਰਨਮੈਂਟ ਵੱਲੋਂ ਪੈਸੇ ਦਿੱਤੇ ਜਾਂਦੇ ਆ ਤੇ ਉਹ ਬੰਦ ਹੋ ਜਾਣ ਤੇ ਫਿਰ ਸੜਕਾਂ ਦਾ ਜਿਹੜੇ ਹਾਈਵੇਜ਼ ਦਾ ਉਹ ਕੀ ਹਾਲ ਹੋਊਗਾ। ਸੋ ਕਹਿੰਦੇ ਭਈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਪੂਰੀ ਤਰ੍ਹਾਂ ਸਟੇਟ ਆਫ ਕੈਲੀਫੋਰਨੀਆ ਨੂੰ ਵਾਚ ਕਰ ਰਹੀ ਆ। ਹਾਲਾਂਕਿ ਜਿਹੜੀ ਕੈਲੀਫੋਰਨੀਆ ਸਟੇਟ ਆ ਉਹ ਇਹ ਕਹਿ ਰਹੀ ਆ ਵੀ ਫੈਡਰਲ ਗਵਰਨਮੈਂਟ ਟੋਟਲੀ ਮਿਸ ਇਨਫੋਰਮੇਸ਼ਨ ਫੈਲਾ ਰਹੀ ਹੈਗੀ ਆ। ਇਸੇ ਸੰਬੰਧ ਦੇ ਵਿੱਚ ਹਰਮੀਤ ਕੌਰ ਜਿਹੜੇ ਨੇ ਉਹਨਾਂ ਨੇ ਵੀ ਹਰਮੀਤ ਕੌਰ ਢਿੱਲੋਂ ਜਿਹੜੇ ਸਿਵਲ ਰਾਈਟਸ ਤੇ ਅਸਿਸਟੈਂਟ ਅਟਾਰਨੀ ਜਨਰਲ ਨੇ ਉਹਨਾਂ ਨੇ ਵੀ ਜਿਹੜਾ ਉਹ ਬਿਆਨ ਦਿੱਤਾ ਆ। ਉਹਨਾਂ ਨੇ ਵੀ ਇਹੀ ਕਿਹਾ ਵੀ ਉਹਨਾਂ ਨੇ ਪਹਿਲਾਂ ਇਹ ਕਿਹਾ ਵੀ ਇਹਨਾਂ ਦੇ ਕੋਲ ਇਸ ਮੁੰਡਿਆਂ ਦੇ ਕੋਲ ਇਲੀਗਲ ਏਲੀਅਨਸ ਦੇ ਕੋਲ ਹੋਣਾ ਹੀ ਨਹੀਂ ਸੀ ਚਾਹੀਦਾ ਲਾਇਸੈਂਸ ਤੇ ਕੈਲੀਫੋਰਨੀਆ ਦੇ ਉੱਤੇ ਦੋਸ਼ ਜਿਹੜਾ ਮੜਿਆ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਕੋਈ ਅਮਰੀਕਨਸ ਜਿਹੜੇ ਸਿੱਖ ਅਮਰੀਕਨਸ ਜਾਂ ਇੰਡੀਅਨ ਓਰੀਜਨ ਵਾਲੇ ਅਮਰੀਕਨਸ ਜਿਹੜੇ ਕਿ ਰੋਡ ਦੇ ਉੱਤੇ ਆ ਉਹ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੁੰਦੇ ਆ ਹੇਟ ਦਾ ਸ਼ਿਕਾਰ ਹੁੰਦੇ ਆ ਇਹਨਾਂ ਦੇ ਕਰਕੇ ਉਹਨਾਂ ਦਾ ਕੋਈ ਕਸੂਰ ਨਹੀਂ ਆ ਤੇ ਜੇ ਤੁਸੀਂ ਡਿਸਕ੍ਰਿਮੀਨੇਸ਼ਨ ਇਹਨਾਂ ਦੇ ਖਿਲਾਫ ਜਾਂ ਇਦਾਂ ਦੀ ਚੀਜ਼ ਹੁੰਦੀ ਆ ਤੇ ਤੁਸੀਂ ਰਿਪੋਰਟ ਕਰੋ ਤੇ ਜਿਹੜੇ ਸਿਵਲ ਰਾਈਟਸ ਦਾ ਇਹਨਾਂ ਦਾ ਡਿਪਾਰਟਮੈਂਟ ਆ ਉਹ ਉਹਨੂੰ ਪ੍ਰੋਸੀਕਿਊਟ ਕਰੂਗਾ ਉਹਨਾਂ ਦੇ ਖਿਲਾਫ ਜਿਹੜਾ ਹੋ ਜਾਊਗਾ। ਸੋ ਜਿਹੜੇ ਅਮਰੀਕਨਸ ਜਿਹੜੇ ਲੀਗਲੀ ਇੱਥੇ ਚੱਲ ਰਹੇ ਨੇ ਸਾਰਾ ਕੁਝ ਉਹਨਾਂ ਦਾ ਠੀਕ ਆ ਉਹ ਜੇ ਉਹਨਾਂ ਨੂੰ ਵੀ ਇਸ ਤਰੀਕੇ ਦੀ ਹੇਟ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਹਿੰਦੇ ਵੀ ਵੱਧ ਤੋਂ ਵੱਧ ਜਿਹੜੀ ਉਹ ਰਿਪੋਰਟ ਕਰੋ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦਾ ਸਿਵਲ ਰਾਈਟ ਡਿਵੀਜ਼ਨ ਆ ਉਹ ਉਹਨਾਂ ਨੂੰ ਪ੍ਰੋਸੀਕਿਊਟ ਜਿਹੜਾ ਉਹ ਕਰੂਗਾ ਫੁੱਲੈਸਟ ਐਕਸਟੈਂਟ ਆਫ ਦਾ ਲਾ। ਸੋ ਉਹਨਾਂ ਨੇ ਵੀ ਅੱਜ ਕਾਫੀ ਲੰਮਾ ਚੌੜਾ ਜਿਹੜਾ ਬਿਆਨ ਆ ਇਸ ਬਾਬਤ ਐਕਸ ਦੇ ਉੱਤੇ ਟਵਿੱਟਰ ਦੇ ਉੱਤੇ ਪਾਇਆ ਹੈਗਾ ਆ ਵੀ ਹਾਰਡ ਵਰਕਿੰਗ ਸਿੱਖ ਅਮਰੀਕਨਸ ਉਹਨਾਂ ਨੂੰ ਇਹਨਾਂ ਜਿਹੜੇ ਆ ਐਕਸੀਡੈਂਟ ਕਰਨ ਵਾਲਿਆਂ ਦੇ ਕਰਕੇ ਹੇਟ ਦਾ ਸਾਹਮਣਾ ਨਾ ਕਰਨਾ ਪਵੇ। ਜੀ ਬਿਲਕੁਲ। ਯੁਵਾ ਸਿਟੀ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਅੱਜ ਸੈਕਰਾਮੈਂਟੋ ਬੀ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੁਵਾ ਸਿਟੀ ਦੀ ਜਿਹੜੀ ਸਿੱਖ ਪਰੇਡ ਹੋਣ ਜਾ ਰਹੀ ਆ ਉਹਦੇ ਵਿੱਚ ਲੋਕ ਹਿੱਸਾ ਲੈਣਗੇ। ਪਿਛਲੇ ਸਾਲ ਵੀ ਕਹਿੰਦੇ ਵੀ 1 ਲੱਖ ਤੋਂ ਲੈ ਕੇ 2 ਲੱਖ ਦੇ ਵਿੱਚ ਲੋਕਾਂ ਨੇ ਐਸਟੀਮੇਟ ਹਿੱਸਾ ਲਿਆ ਸੀ। ਹੁਣ ਆਲਰੇਡੀ ਇਸ ਹਫ਼ਤੇ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਸੰਗਤਾਂ ਆ ਉਹ ਆਲਰੇਡੀ ਗੁਰੂ ਘਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਕਹਿੰਦੇ ਵੀ 70,000 ਪੋਪੂਲੇਸ਼ਨ ਵਾਲਾ ਯੁਵਾ ਸਿਟੀ ਦਾ ਸ਼ਹਿਰ ਉਹ 1 ਲੱਖ ਤੋਂ 2 ਲੱਖ ਦੇ ਕਰੀਬ ਜਿਹੜੇ ਲੋਕ ਵਿਜ਼ਿਟਰਸ ਆ ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਦਾ ਆ ਇਹ ਆਪਾਂ ਪਿਛਲੇ ਲੰਮੇ ਸਮੇਂ ਤੋਂ ਦੇਖਦੇ ਆਏ ਹੈਗੇ ਆ। ਸੋ ਇਹ ਵਨ ਆਫ ਦਾ ਬਿਗੇਸਟ ਇਵੈਂਟ ਹੈਗੀ ਸੈਕਰਾਮੈਂਟੋ ਬੀ ਦੇ ਮੁਤਾਬਕ। ਸੋ ਉਹਦੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਆ ਇਸ ਟਾਈਮ ਦੇ ਉੱਤੇ ਚੱਲ ਰਹੀਆਂ ਹੈਗੀਆਂ। ਜੀ ਬਿਲਕੁਲ। ਸੋ ਸ਼ਾਮ ਦੇ ਦੀਵਾਨ ਜਿਹੜੇ ਆ ਆਲਰੇਡੀ ਸੋਸ਼ਲ ਮੀਡੀਆ ਦੇ ਉੱਤੇ
ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਪੰਜਾਬੀ TV USA ਦੇ YouTube ਚੈਨਲ ਦੇ ਉੱਤੇ ਆਲਰੇਡੀ ਚੱਲ ਰਹੇ ਨੇ। ਸੋ ਉੱਥੇ ਵੀ ਤੁਸੀਂ ਉਹਨਾਂ ਦੀਵਾਨਾਂ ਨੂੰ ਦੇਖਣਾ ਤੇ ਸਰਵਣ ਕਰਨਾ ਜਿਹੜਾ ਉਹ ਨਾ ਭੁੱਲਿਓ। ਆਪਣੇ ਜਿਹੜੇ ਪ੍ਰੋਗਰਾਮ ਤੋਂ ਬਾਅਦ 'ਚ ਰਹਿਰਸ ਜੀ ਦੇ ਪਾਠ ਤੇ ਉਸ ਤੋਂ ਉਪਰੰਤ ਜਿਹੜੇ ਉੱਥੋਂ ਦੇ ਦੀਵਾਨਾਂ ਦਾ ਸਿੱਧਾ ਪ੍ਰਸਾਰ ਪੰਜਾਬੀ ਰੇਡੀਓ USA ਦੇ ਸਾਰੇ ਹੀ ਰੇਡੀਓ ਸਟੇਸ਼ਨਸ ਦੇ ਉੱਤੇ ਜਿਹੜਾ ਨੈਟਵਰਕ ਦੇ ਉੱਤੇ ਤੁਸੀਂ ਜਿਹੜਾ ਉੱਥੇ ਵੀ ਸਰਵਣ ਕਰ ਜਿਹੜਾ ਹੋ ਸਕੋਗੇ। ਸੋ ਜ਼ਰੂਰ ਵੱਧ ਤੋਂ ਵੱਧ ਪਹੁੰਚੋ। ਬਾਕੀ ਉਹਨਾਂ ਦਿਨਾਂ ਦੇ ਵਿੱਚ ਆਪਾਂ ਅਖੀਰਲੇ ਜਿਹੜੇ 3-4 ਦਿਨ ਆ ਉਹ ਪੰਜਾਬੀ ਰੇਡੀਓ USA ਦੀ ਟੀਮ ਦਾ ਬੂਥ ਵੀ ਉੱਥੇ ਹੋਵੇਗਾ ਤੇ ਤੁਸੀਂ ਆ ਕੇ ਮਿਲਿਓ ਵੀ ਜ਼ਰੂਰ, ਆਪਣੀ ਰਾਏ ਵੀ ਸਾਂਝੀ ਕਰਿਓ ਤੇ ਨਾਲ ਦੇ ਨਾਲ ਜਿਹੜਾ ਜੀ ਤੁਸੀਂ ਉੱਥੋਂ ਇੰਟਰਨੈਟ ਰੇਡੀਓ ਸੈਟਸ ਤੇ ਸਰਦਾਰ ਅਵਤਾਰ ਸਿੰਘ ਹੁਣਾਂ ਦੀ ਜਿਹੜੀ ਕਿਤਾਬ ਆ ਉਹ ਵੀ ਜਿਹੜੀ ਆ ਸਿੱਖ ਕੌਮਵਾਦ ਦਾ ਸੰਕਲਪ ਉਹ ਵੀ ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੈਗੇ ਆ। ਸੋ ਸਾਰਿਆਂ ਨੂੰ ਆਪਾਂ ਮਿਲਾਂਗੇ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਉੱਤੇ। ਦੂਰੋਂ ਨੇੜਿਓਂ ਪਹੁੰਚਣ ਦੀ ਸਾਰੇ ਜਾਣੇ ਕਿਰਪਾਲਤਾ ਜਿਹੜੀ ਉਹ ਕਰੋ ਤੇ ਬਾਕੀ ਮੌਸਮ ਬਹੁਤ ਸ਼ਾਨਦਾਰ ਜਿਹੜਾ ਉਹ ਰਹਿਣਾ ਆ, ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ। ਨਾਈਸ ਵੈਦਰ ਜਿਹੜਾ ਉਹ ਇਸ ਦੇ ਵਿੱਚ ਉੱਥੇ ਰਹੂਗਾ। ਸੋ ਬਹੁਤ ਸਾਰੇ ਲੋਕ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚ ਰਹੇ ਆ ਤੇ ਨਾਲ ਦੇ ਨਾਲ ਲੋਕਾਂ ਦੇ ਘਰਾਂ 'ਚ ਬੈਲਟ ਆਏ ਹੋਣੇ ਆ ਪ੍ਰੋਪ 50 ਨੂੰ ਲੈ ਕੇ ਤੇ ਆਪੋ ਆਪਣੀ ਵੋਟ ਪਾਉਣੀ ਜਿਹੜੀ ਉਸ ਦੇ ਵਿੱਚ ਨਾ ਭੁੱਲਿਓ ਤੇ ਯਾਦ ਰੱਖਿਓ ਜੋ ਗਵਰਨਰ ਨਿਊਸਮ ਨੇ ਕੀਤਾ ਸੀਗਾ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਜੋ ਇੰਡੀਆ ਦੇ 88 ਰੁਪਏ ਤੇ 18 ਪੈਸੇ ਰਹੇ ਆ, ਇੱਕ $US ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 9 ਪੈਸੇ, ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ। ਜੀ ਤੇ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਹਰਜੋਤ ਸਿੰਘ ਜੀ ਡਾਓ ਜੋਨ ਦੇ ਵਿੱਚ 300 ਤੇ 37 ਪੁਆਇੰਟਾਂ ਦਾ ਇਜ਼ਾਫਾ ਹੋਇਆ, 47,000 ਤੇ 545 ਤੇ ਬੰਦ ਹੋਇਆ। S&P 83 ਪੁਆਇੰਟ ਵੱਧ ਕੇ 6875, ਨੈਸਡੈਕ 400 ਤੇ 33 ਪੁਆਇੰਟ ਵੱਧ ਕੇ 23,637 ਦੇ ਉੱਤੇ। ਸੋਨੇ ਦਾ ਭਾਅ 4,000 ਤੇ $22 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ, 10 ਈਅਰ ਯੀਲਡ 3.98%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਰਿਹਾ ਆ 1,13,950 ਤੇ ਇਥੀਰੀਅਮ 4100 ਤੇ $22 ਦੇ ਬਰਾਬਰ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।